ਪੀਜ਼ਾ ਖਵਾਉਣ ਲੱਗੇ ਨੇ ਤੇ ਮੈਂ ਕਿਹਾ ਪੈਸਿਆਂ ਦਾ ਕੋਈ ਮਸਲਾ ਬਣ ਗਿਆ ਹੋਵੇ ਆ ਦਿੱਤਾ ਵੇ ਤੇ ਪੀਜ਼ਾ ਆ ਗਿਆ ਵੇ। ਲੋ ਜੀ ਪੀਜ਼ਾ ਅਸਾਂ ਖਾ ਲਿਆ, ਕਿਸਮਤ ਖੁੱਲ ਗਈ ਹੈ ਜੀ, ਕੁੱਤੀ ਸੂਪ ਹੈ ਇਹ। ਹਾਂਜੀ ਤੇ ਵੈਲਕਮ ਬੈਕ ਹਸਨ ਲਾਈਫ ਟੀਵੀ ਤੇ ਉਮੀਦ ਕਰਦਾ ਕਿ ਤੁਸੀਂ ਠੀਕ ਹੋਵੋਗੇ। ਫਸਟ ਆਫ ਆਲ ਵੈਰੀ ਗੁੱਡ ਮਾਰਨਿੰਗ। ਅੱਜ ਹੀ ਬੜੀ ਛੇਤੀ ਉੱਠ ਪਏ ਹਾਂ, ਟਾਈਮ ਹੋਣ ਡਿਆ 8:30 ਦਾ ਤੇ ਬੱਦਲ ਜਿਹੜਾ ਨਾ ਉਹ ਲੈਣ ਡਿਆ ਵੇ, ਚੈੱਕ ਕਰੋ ਬੱਦਲ ਲੈਣ ਡਿਆ ਵੇ ਤੇ ਠੰਡ ਥੋੜੀ ਜਿੰਨੀ ਘੱਟ ਏ। ਟੈਂਪਰੇਚਰ ਜਿਹੜਾ ਆਲਮੋਸਟ 14 ਜਾਂ 15 ਦਾ ਹੋਣ ਡਿਆ ਵੇ ਤੇ ਅਸੀਂ ਅੱਜ ਬਹੁਤ ਹੀ ਜ਼ਿਆਦਾ ਛੇਤੀ ਉੱਠ ਪਏ ਹਾਂ, ਨਾਸ਼ਤਾ ਕਰਨੇ ਆ ਤੇ ਜੇ ਬੱਦਲ ਰੁਕ ਗਿਆ ਤੇ ਸ਼ਹਿਰ ਜਾਣਾ ਹੈ। UPS ਦੀ ਜਿਹੜੀ ਬੈਟਰੀ ਹੈ ਉਹ ਜਾਂ ਤੇ ਚੇਂਜ ਕਰਾਉਣੀ ਹੈ ਤੇ ਜਾਂ ਜਿਹੜੀ ਹੈ ਨਾ ਉਹ ਨਵੀਂ ਲੈ ਕੇ ਆਉਣੀ ਹੈ UPS ਦੀ ਬੈਟਰੀ, ਤੇ ਉਹ ਇਨਸ਼ਾਅੱਲਾ ਨਾਸ਼ਤਾ ਕਰਨੇ ਆ। ਤੇ ਬੱਦਲ ਦੀ ਕੰਡੀਸ਼ਨ ਵੇਖਦੇ ਆ, ਜੇ ਬੱਦਲ ਰੁਕ ਗਿਆ ਤੇ ਫਿਰ ਸ਼ਹਿਰ ਜਾਣਾ ਵੇ ਤੇ ਜੇ ਬੱਦਲ ਨਾ ਰੁਕਿਆ ਤੇ ਫਿਰ ਗੱਲ ਕੱਲ ਤੇ ਪੈ ਜਾਣੀ ਹੈ। ਬੱਦਲ ਲੈਣ ਡਿਆ ਵੇ ਤੇ ਸਾਡਾ ਇੱਕ ਵੀਰ ਜਿਹੜਾ ਤੁਰ ਗਿਆ ਵੇ ਨਿਊਜ਼ੀਲੈਂਡ, ਹਮਜ਼ਾ ਮਲਕ, ਉਹਨੂੰ ਸਾਜੇ ਦੇ ਪਕੌੜੇ ਬੜੇ ਪਸੰਦ ਹਨ ਤੇ ਬੱਦਲ ਲੈਣ ਡਿਆ ਵੇ ਤੇ ਪਕੌੜੇ ਅਸੀਂ ਖਾਣ ਡੇ। ਅੱਜ ਸਕੂਲ ਵੀ ਲੱਗੇ ਨੇ, ਸਕੂਲ ਦਾ ਵੀ ਪਹਿਲਾ ਦਿਨ ਹੈ। 2-3 ਵਾਰੀ ਸਾਡਾ ਇਰਾਦਾ ਬਣਿਆ ਬਾਹਰ ਨਿਕਲਣ ਦਾ, ਗੱਡੀ ਵੀ ਹਾਂ ਕੱਢੀ ਹੈ, ਬਟ ਫਿਰ ਵੀ ਜਿਹੜਾ ਨਾ ਉਹ ਬੱਦਲ ਸਾਹ ਨਹੀਂ ਪਿਆ ਲੈਂਦਾ ਹੈ। ਵੇਖੋ ਕਿੰਨਾ ਚਿੱਕਰ ਹੋ ਗਿਆ। ਜਿੰਨੀ ਵਾਰੀ ਵੀ ਮੋਟਰਸਾਈਕਲ ਕੱਢੀਏ ਬਾਹਰ ਉਨੀ ਵਾਰੀ ਬੱਦਲ ਲੈ ਪਿਆ ਵੇ ਤੇ ਹੁਣ ਜਾਣ ਤੇ ਵੀ ਦਿਲ ਨਹੀਂ ਪਿਆ ਕਰਦਾ, ਕਿਉਂਕਿ ਜਿੰਨਾ ਬੱਦਲ ਲੈ ਪਿਆ ਵੇ ਸਾਡਾ ਰੋਡ ਵੀ ਬਹੁਤ ਜ਼ਿਆਦਾ ਖਰਾਬ ਹੈ ਤੇ ਇੱਕ ਤਾਂ ਗੱਡੀ ਬੜੀ ਗੰਦੀ ਹੋਈ ਜਾਂਦੀ, ਦੂਜਾ ਜ਼ਲਾਲਤ ਬੇਬਾਹ ਹੋਣੀ ਹੈ ਜੀ। ਅੱਜ ਗਏ ਤੇ ਰਸ਼ ਬੜਾ ਹੋਣਾ ਵੇ, ਮੋੜ ਤੋਂ ਗੱਡੀ ਕੱਢਣਾ ਵੀ ਜਿਹੜਾ ਨਾ ਉਹ ਬਹੁਤ ਹੀ ਤੁਸੀਂ ਕਹਿ ਸਕਦੇ ਹੋ ਕਿ ਹੁਨਰ ਦਾ ਕੰਮ ਹੈ, ਕਿਉਂਕਿ ਉਹਨਾਂ ਸਾਰੇ ਰਾਹ ਪੁੱਟੇ ਨੇ, ਰਸ਼ ਹੁੰਦਾ ਵੇ 2 ਤੋਂ 3 ਘੰਟੇ ਪੱਕੇ ਨੇ ਜੇ ਤੁਸੀਂ ਰਸ਼ 'ਚ ਫਸ ਜਾਂਦੇ ਹੋ। ਹੁਣ ਇਹ ਇਰਾਦਾ ਕੀਤਾ ਵੇ ਕਿ ਇਨਸ਼ਾਅੱਲਾ ਕੱਲ੍ਹ ਚੱਲਾਂਗੇ। ਜੇ ਬੱਦਲ ਰੁਕ ਗਿਆ ਕੋਈ 2-3 ਵਜੇ ਤੱਕ ਤੇ ਫਿਰ ਇਨਸ਼ਾਅੱਲਾ ਚਾਂਸ ਹੈ ਨੇ ਕਿ ਟੁਰ ਜਾਵਾਂਗੇ। ਹੁਣ ਜੇ ਲੱਗਦਾ ਇਹ ਹੀ ਹੈ ਕਿ ਕੱਲ੍ਹ ਹੀ ਚੱਲਾਂਗੇ ਇਨਸ਼ਾਅੱਲਾ। ਜਦੋਂ ਦਾ ਅਸੀਂ ਇਰਾਦਾ ਕੈਂਸਲ ਕੀਤਾ ਵੇ ਆਪਣਾ ਕਿ ਸ਼ਹਿਰ ਨਹੀਂ ਜਾਣਾ ਹੈ ਤੇ ਉਦੋਂ ਦਾ ਬੱਦਲ ਵੀ ਜਿਹੜਾ ਉਹ ਨਹੀਂ ਲੈਣ ਡਿਆ ਹੈ। ਹਾਂਜੀ ਤੇ ਮਾਸ਼ਾਅੱਲਾ ਅਸੀਂ ਆਏ ਹਾਂ ਜੀ ਆਪਣੇ ਪਿੰਡ ਦੇ ਬੜੇ ਹੀ ਪਿਆਰੇ ਮਾਨ ਤੇ ਪਿਆਰੇ ਬੰਦੇ, ਪਿਆਰਾ ਜੀ ਦੀ ਦੁਕਾਨ ਤੇ ਹੈ। ਚੈੱਕ ਕਰੋ ਮਾਸ਼ਾਅੱਲਾ ਮਾਮ ਹੈ ਪਿਆਰਿਆਂ ਜੀ ਦਾ, ਚੈੱਕ ਕਰੋ ਤੁਸੀਂ। ਆਪਣਾ ਭਾਈ ਮੁਦੱਸਰ ਵੀ ਆਏ ਨੇ, ਇਹ ਨਾਲ ਪਿਆਰਾ ਜੀ ਬੈਠੇ ਨੇ। ਪਿਆਰਾ ਜੀ ਹਾਈ ਕਰ ਦਿਓ ਇੱਕ ਵਾਰ, ਹਾਈ ਕਰ ਦਿਓ। ਇਹ ਆਪਣਾ ਪਿਆਰਾ ਜੀ ਨੇ ਤੇ ਮਾਸ਼ਾਅੱਲਾ ਬੜੇ ਹੀ ਚੰਗੇ ਜਿਹੜੇ ਨਾ ਉਹ ਬੰਦੇ ਨੇ ਮਾਸ਼ਾਅੱਲਾ, ਤੇ ਅੱਲਾਹ ਪਾਕ ਇਹਨਾਂ ਨੂੰ ਸਿਹਤ ਤੰਦਰੁਸਤੀ ਦੇ ਤੇ ਦੁਆ ਕਰੋ ਅੱਲਾਹ ਪਾਕ ਇਹਨਾਂ ਨੂੰ ਸਿਹਤ ਤੰਦਰੁਸਤੀ ਦੇ, ਅੱਲਾਹ ਇਹਨਾਂ ਨੂੰ ਲੰਬੀ ਉਮਰ ਦੇ, ਕਿਉਂਕਿ ਇਹਨਾਂ ਨਾਲ ਸਾਡੀਆਂ ਬਹਾਰਾਂ ਨੇ ਮਾਸ਼ਾਅੱਲਾ। ਕਿਉਂ ਭਾਜੀ? ਬਿਲਕੁਲ ਮਾਸ਼ਾਅੱਲਾ ਜੀ, ਇਹਨਾਂ ਨਾਲ ਸਾਡੀਆਂ ਜੇ ਸਾਡਾ ਬਹਾਰਾਂ ਕਿਉਂ ਅੱਲਾਹ ਪਾਕ ਰਹਿਮਤ ਕਰੇ। ਹਾਂ ਮੈਂ ਝੋਲ ਗਿਆ ਵੀ ਦੁਆ ਕਰ। ਕ੍ਰੇਸ਼ੀ ਸਾਹਿਬ ਨੇ ਫੋਨ ਕੀਤਾ ਵੀ ਆਂਦੇ ਨੇ। ਕ੍ਰੇਸ਼ੀ ਸਾਹਿਬ ਸਾਡੇ ਇੱਕ ਹੋਰ ਬੜੇ ਚਾਚਾ ਜੀ, ਕ੍ਰੇਸ਼ੀ ਸਾਹਿਬ ਪੁਰਾਣੇ ਉਸਤਾਦ ਨੇ, ਪੁਰਾਣੇ ਦਾਦਾ ਉਸਤਾਦ ਤੋਂ ਵੀ ਉੱਤੇ ਵਾਲੇ ਉਸਤਾਦ ਨੇ ਉਹ, ਤੇ ਉਹ ਵੀ ਜ਼ੋਹਰ ਦੀ ਨਮਾਜ਼ ਵੀ ਪੜ੍ਹ ਲਈ ਤੇ ਬੱਦਲ ਫੇਰ ਵੀ ਨਹੀਂ ਰੁਕਿਆ ਹੈ ਤੇ ਮੱਠਾ ਜਿਹਾ ਜਿਹੜੀਆਂ ਕਣੀਆਂ ਨੇ ਉਹ ਲੈਣ ਡਈਆਂ ਨੇ। ਰੋਟੀ ਵੀ ਖਾ ਲਈ ਹੈ ਦੁਪਹਿਰ ਦੀ ਵੀ, ਤੇ ਹੁਣ ਮੈਨੂੰ ਨਹੀਂ ਲੱਗਦਾ ਅਸੀਂ ਜਾਈਏ ਸ਼ਹਿਰ। ਤੇ ਇਨਸ਼ਾਅੱਲਾ ਹੁਣ ਜਿਹੜਾ ਬੈਟਰੀ ਚੇਂਜ ਕਰਨ ਦਾ, UPS ਦੀ ਬੈਟਰੀ ਜਿਹੜੀ ਖਰਾਬ ਹੋਈ ਸੀ ਉਹ ਚੇਂਜ ਕਰਨ ਜਾਣਾ ਸੀ, ਉਹ ਹੁਣ ਇਨਸ਼ਾਅੱਲਾ ਕੱਲ ਤੇ ਗੱਲ ਪੈ ਗਈ ਹੈ। ਅਸੀਂ ਆ ਗਏ ਹਾਂ ਗੋਦਪੁਰ, ਸ਼ਹਿਰ ਨਹੀਂ ਗਏ ਹੈ, ਗੋਦਪੁਰ ਆ ਗਏ ਹਾਂ ਤੇ ਹੁਣ ਆਪਣਾ ਕੁਝ ਖਾ ਪੀ ਕੇ ਵੀ ਜਾਵਾਂਗੇ। ਮੋਬਾਈਲ ਸਹੀ ਕਰਵਾਉਣ ਲਈ ਦਿੱਤਾ ਸੀ ਫਰਾਜ਼ ਨੇ ਆਪਣਾ, ਫਰਾਜ਼ ਨੂੰ ਤੁਸੀਂ ਜਾਣਦੇ ਹੀ ਹੋਵੋਗੇ, ਫਰਾਜ਼ ਦਾ ਮੋਬਾਈਲ ਸਹੀ ਕਰਵਾਉਣ ਲਈ ਦਿੱਤਾ ਸੀ। ਉਹ ਮੋਬਾਈਲ ਲੈਣਾ ਗੋਦਪੁਰੋਂ ਤੇ ਮੋਬਾਈਲ ਲੈ ਕੇ ਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਜਿੰਨੀ ਮਰਜ਼ੀ ਠੰਡ ਹੋਏ ਆਣਿਆਂ ਨੂੰ ਠੰਡ ਨਹੀਂ ਲੱਗਦੀ ਹੈ। ਕਿਸਮਤ ਖੁੱਲ ਗਈ ਹੈ ਜੀ, ਕੁੱਤੀ ਸੂ ਪਈ ਹੈ। 1 2 ਉਹ ਪਿੱਛੇ ਤੁਹਾਨੂੰ ਲੱਭਦੇ ਹੋਣਗੇ ਤੇ ਉਹ ਪਰਾਂ 5 ਜਾਣੇ, 5 ਤੇ 2 7 ਜਾਣੇ ਜਿਹੜਾ ਨਾ ਉਹ ਦਿੱਤੇ ਨੇ। ਪਤਾ ਨਹੀਂ ਹੁਣ ਕੁੱਤੇ ਹੀ ਇਹ ਬਹੁਤੇ ਕੁੱਤੀਆਂ ਨੇ ਕਿ ਕੁੱਤੇ ਨੇ, ਇਹ ਨਹੀਂ ਪਤਾ ਹੈ। ਸੋਹਣੇ ਨਹੀਂ ਆਣੇ ਹੁੰਦੇ, ਚੈੱਕ ਕਰੋ। ਉਹ ਤੀਸਰਾ ਵੀ ਬਾਹਰ ਆ ਗਿਆ। ਹਾਂਜੀ ਤਾਂ ਜਿਸ ਚੀਜ਼ ਦਾ ਡਰ ਸੀ ਉਹ ਹੀ ਹੋ ਗਈ ਹੈ। ਅਸੀਂ ਗੱਡੀ ਕੱਢ ਕੇ ਗੋਦਪੁਰ ਜਾ ਕੇ ਆ ਗਏ ਹਾਂ, ਅਸੀਂ ਗੁਜ਼ਾਰੇ ਦੇ ਕੋਲ ਪਹੁੰਚੇ ਹਾਂ ਤੇ ਬੱਦਲ ਲੈ ਪਿਆ ਵੇ, ਤੇਜ਼ ਹੋ ਪਿਆ ਵੇ। ਇਹਦਾ ਕੰਮ ਨੇ ਮਰਵਾ ਰਿਹਾ। ਇਹ ਜਿਹੜਾ ਬੰਦਾ ਨਾ ਪਿੱਛੇ ਬੈਠਾ ਇੱਥੇ ਸਾਹਮਣੇ ਹੋ, ਹਾਂ ਜਿਹੜਾ ਸਾਹਮਣੇ ਤੇ ਹੋ,
ਇਹ ਆਪਣਾ ਫਰਾਜ਼ ਸਾਹਿਬ ਨੇ ਇਹਨਾਂ ਜਿੱਦੋਂ ਵੀ ਇਹਨਾਂ ਠੇਕਾ ਲਿਆ ਸਾਨੂੰ ਸਲੀਲ ਕਰਵਾਉਣ ਦਾ। ਇਹਨਾਂ ਕੋਲ ਨਾ ਲਾਈਫ ਟਾਈਮ ਦੇ ਟੋਕਨ ਨੇ ਸਾਡੇ ਕਿ ਇਹਨਾਂ ਸਲੀਲ ਕਰਵਾਉਣ ਦਾ ਠੇਕਾ ਲਿਆ ਹੋਵੇ। ਇਹਨਾਂ ਕੋ ਪਤਾ ਲੈ ਵਾਹ ਠੰਡੀ ਯਖ ਬਿਠਾ ਵਾਹ ਵਗਦੀ ਹੈ, ਬਰਫ਼ ਨਹੀਂ ਪੈਂਦੀ ਪਈ। ਇਹ ਜ਼ਲਾਲਾ ਦਾ ਠੇਕਾ ਇਹ ਪਹਾੜਾਂ ਨੇ ਲਿਆ ਜੇ, ਬਹੁਤ ਹੀ ਜ਼ਿਆਦਾ ਠੰਡ ਹੈ, ਪਰ ਫਿਰ ਵੀ ਉਸਤਾਦ ਹਰੀ ਜਿਹੜਾ ਨਾ ਮੈਨੂੰ ਲੱਗਦਾ ਗੱਡੀ ਪੈਂਚਰ ਹੋ ਗਈ ਹੈ। ਠੰਡ ਬਹੁਤ ਜ਼ਿਆਦਾ ਵੇ ਤੇ ਅਸੀਂ 에어ਪੋਰਟ ਰੋਡ ਤੇ ਆ। ਲਓ ਜੀ ਬੱਦਲ ਦੇ ਵਿੱਚ ਫੁੱਲ ਜ਼ਲੀਲ ਹੋ ਕੇ ਫਰਾਜ਼ ਭਾਈ ਹੁਣ ਅੱਲਾ ਖੈਰ ਰੱਖੇ ਤੇ ਪੀਜ਼ਾ ਖਵਾਉਣ ਲੱਗੇ ਨੇ ਤੇ ਮੈਂ ਪੈਸਿਆਂ ਦਾ ਮਸਲਾ ਬਣ ਗਿਆ ਹੋਵੇ। ਤੇ ਇਹ ਸਾਡੇ ਕਪੂਰਵਾਲੇ ਦੀ ਮਸ਼ਹੂਰ ਬ੍ਰਾਂਚ ਰੋਮਨਸ ਵਾਲੇ, ਅਸੀਂ ਉਹਨਾਂ ਦੇ ਕੋਲ ਆਏ ਹਾਂ। ਭਾਈ ਅਲੀ ਕੋਨੀ ਹੈ ਜਿਹੜੇ ਖਾਸ ਤੌਰ ਤੇ ਜਿਹੜਾ ਨਾ ਸਾਨੂੰ ਬਣਾ ਕੇ ਦਿੰਦੇ ਨੇ ਪੀਜ਼ਾ। ਲਓ ਜੀ ਫਰਾਜ਼ ਸਾਹਿਬ ਨੇ ਫਾਈਨਲੀ ਜਿਹੜਾ ਨਾ ਉਹ ਪੀਜ਼ਾ ਖਵਾ ਦਿੱਤਾ ਵੇ ਤੇ ਪੀਜ਼ਾ ਆ ਗਿਆ ਵੇ ਮਾਸ਼ਾਅੱਲਾ। ਤੇ ਬਿਹਤਰੀਨ ਕਿਸਮ ਦਾ ਪੀਜ਼ਾ ਆਇਆ ਵੇ। ਲਓ ਜੀ ਇਹ ਪੀਜ਼ਾ ਅਸਾਂ ਖਾ ਲਿਆ, ਮਿਹਰਬਾਨੀ ਫਰਾਜ਼ ਭਾਈ ਦੀ ਕਿ ਉਹਨਾਂ ਪੀਜ਼ਾ ਖਵਾਇਆ ਸਾਨੂੰ। ਹਾਂਜੀ ਤੇ ਮਿੱਤਰੋ ਪੀਜ਼ਾ ਖਾ ਕੇ ਤੇ ਅੱਲਾ ਖੈਰ ਰੱਖੀ ਹੁਣ ਆਏ ਆ ਤੇ ਬੱਦਲ ਦੇ ਨਾਲ ਬੂਟ ਚੈੱਕ ਕਰੋ। ਸਾਡੇ ਬੂਟ ਜਿਹੜਾ ਨਾ ਗਿੱਲੇ ਹੋ ਗਏ ਨੇ ਬਹੁਤ ਹੀ ਜ਼ਿਆਦਾ, ਤੇ ਜਲਾਬਾਂ ਵੀ ਸਾਡੀਆਂ ਗਿੱਲੀਆਂ ਹੋ ਗਈਆਂ ਨੇ ਬਹੁਤ ਹੀ ਜ਼ਿਆਦਾ, ਤੇ ਬਹੁਤ ਹੀ ਜ਼ਿਆਦਾ ਬੱਦਲ। ਤੇ ਸਵੇਰੇ ਜੇ ਬੱਦਲ ਰੁਕਿਆ ਤੇ ਇਨਸ਼ਾਅੱਲਾ ਫਿਰ ਬੈਟਰੀ ਲੈ ਕੇ ਜਾਵਾਂਗੇ। ਜਿਹੜਾ ਮੇਨ ਕੰਮ ਹੈ ਉਹ ਨਹੀਂ ਹੋਇਆ ਹੈ। ਤੇ ਅੱਜ ਦਾ ਵਲੌਗ ਕਰਨੇ ਆ ਇੱਥੇ ਹੀ ਐਂਡ। ਉਮੀਦ ਕਰਦਾ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਵੇਗਾ। ਵਲੌਗ ਪਸੰਦ ਆਇਆ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ। ਤੇ ਜਿਨ੍ਹਾਂ ਹਜੇ ਤੱਕ ਇਸ ਚੈਨਲ ਹਸਨ ਲਾਈਵ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਅਸੀਂ ਇਸ ਚੈਨਲ ਹਸਨ ਲਾਈਵ ਟੀਵੀ ਤੇ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ। ਰੱਬ ਰਾਖਾ।